ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 23 ਦਸੰਬਰ 2020 10 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਹਮੇਸ਼ਾ ਦੀ ਤਰ੍ਹਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਾਰੀ ਦੁਨੀਆ ਦੇ ਵਿੱਚ ਕਿਸਾਨ ਅੰਦੋਲਨ। ਸੋ ਵਿਊਅਰਸ ਜਿਸ ਤਰ੍ਹਾਂ ਕਿ ਕਹਾਣੀਆਂ ਦੇ ਵਿੱਚ ਅਕਸਰ ਵਿੱਚ ਦੋ ਮੂੰਹੇ ਸੱਪ ਤਾਂ ਤੁਸੀਂ ਸੁਣੇ ਹੋਏ ਹੋਣਗੇ ਪਰ ਇਨਸਾਨੀ ਵਿਹਾਰ ਕਿਵੇਂ ਦੋ ਮੂੰਹੇ ਸੱਪ ਵਾਲਾ ਹੁੰਦਾ ਹੈ ਇਸ ਦੀ ਜਿਹੜੀ ਪ੍ਰਤੱਖ ਉਦਾਹਰਨ ਜਿਹੜੀ ਹੈ ਉਹ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਦੋਗਲੀ ਨੀਤੀ ਹੈ। ਲਗਭਗ 1 ਮਹੀਨੇ ਤੋਂ ਕਿਸਾਨ ਦਿੱਲੀ ਵਿੱਚ ਅਤ ਮੁਸ਼ਕਲਾਂ ਭਰੇ ਜੋਖਮ ਦੇ ਵਿੱਚੋਂ ਜਿਹੜੇ ਉਹ ਲੰਘ ਰਹੇ ਨੇ ਪਰ ਮੋਦੀ ਸਰਕਾਰ ਇਸ ਨੂੰ ਵਿਰੋਧੀ ਧਿਰਾਂ ਦਾ ਇੱਕ ਸਿਆਸੀ ਸ਼ੋਸ਼ਾ ਦੱਸ ਰਹੀ ਹੈ। ਪਰ ਦੂਸਰੇ ਪਾਸੇ ਮੋਦੀ ਸਮੇਤ ਕੁਝ ਜਿਹੜੇ ਵਜ਼ੀਰ ਨੇ ਕਿਸਾਨਾਂ ਨਾਲ ਹੇਜ ਵੀ ਜਤਾ ਰਹੇ ਨੇ ਅਤੇ ਗੱਲਬਾਤ ਦੀ ਪੇਸ਼ਕਸ਼ ਵੀ ਕਰ ਰਹੇ ਨੇ। ਸੋ ਇਹ ਦੋ ਮੂੰਹੇ ਜਿਹੜੇ ਸੱਪ ਨੇ ਇਸ ਨੀਤੀ ਚੋਂ ਕੀ ਹਾਸਲ ਕਰਨਾ ਚਾਹੁੰਦੇ ਨੇ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਇਹ ਕੀ ਮੈਂ ਕਹਾਂਗੀ ਸਿਆਪਾ ਹੈ ਦੋ ਮੂੰਹੇ ਸੱਪਾਂ ਵਾਲਾ ਜਾਂ ਜਿਹੜੀ ਇਹ ਕਹਾਣੀ ਹੈ ਜਿਹੜਾ ਆਪਾਂ ਸੁਣਦੇ ਹਾਂ ਉਸ ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਬੜੇ ਦੁਖੀ ਹਿਰਦੇ ਨਾਲ ਆਪਣੇ ਦਰਸ਼ਕਾਂ ਨਾਲ ਇਹ ਸਾਂਝ ਪਾ ਰਹੇ ਹਾਂ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਸਿਐਟਲ ਤੋਂ ਸਾਡੇ ਪਰਮ ਮਿੱਤਰ ਭਰਾਵਾਂ ਵਰਗੇ ਦੋਸਤ ਵੀਰ ਪਰਮਜੀਤ ਸਿੰਘ ਗੰਭੀਰ ਸੀਰੀਅਸ ਹਾਲਤ 'ਚ ਨੇ। ਕੈਂਸਰ ਦੀ ਟਰਮੀਨਲ ਸਟੇਜ ਉਹਨਾਂ ਦੀ ਡਿਟੈਕਟ ਹੋਈ ਜਦੋਂ ਤੱਕ ਡਾਕਟਰਾਂ ਨੂੰ ਪਤਾ ਲੱਗਾ ਇਟ ਵਾਸ ਟੂ ਲੇਟ। ਔਰ ਅਸੀਂ ਅਰਦਾਸ ਵੀ ਕੀਤੀ ਸੀ ਸਮੂਹਕ ਤੌਰ ਤੇ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ। ਔਰ ਅੱਜ ਸਵੇਰੇ ਹੀ ਜਿਹੜਾ 5 ਵਜੇ ਅੰਮ੍ਰਿਤ ਵੇਲੇ ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ। ਲਫ਼ਜ਼ ਨਹੀਂ ਨੇ ਕਿ ਮੈਂ ਉਹਨਾਂ ਦੀ ਸ਼ਖਸੀਅਤ ਨੂੰ ਬਿਆਨ ਸਕਾਂ। ਜਿਵੇਂ ਮੈਂ ਕੱਲ ਵੀ ਇਹ ਦੱਸਿਆ ਸੀ ਕਿ ਮੈਂ ਤਾਂ ਇਹਨਾਂ ਦੇ ਵੱਡੇ ਭਰਾ ਨੇ ਭਾਈ ਰੇਸ਼ਮ ਸਿੰਘ ਜਿਨ੍ਹਾਂ ਦਾ 3 ਦਹਾਈਆਂ ਦਾ ਸਾਡੇ ਨਾਲ ਜਿਵੇਂ ਕੋਈ ਕੰਧ ਵਾਂਗ ਖਲੋ ਜਾਂਦਾ ਹੈ ਨਾਲ ਇਵੇਂ ਦਾ ਸਾਥ ਹੈ ਸਾਰੇ ਪਰਿਵਾਰ ਦਾ, ਇਹਨਾਂ ਦੇ ਬਜ਼ੁਰਗਾਂ ਦਾ ਵੀ, ਪਿਤਾ ਮਾਤਾ ਔਰ ਇਹ ਸਮੁੱਚਾ ਪਰਿਵਾਰ ਕਈ ਜਨਰੇਸ਼ਨਾਂ ਤੋਂ ਸਿੱਖੀ ਨਾਲ ਜੁੜਿਆ ਹੋਇਆ ਔਰ ਸਾਂਝ ਵੀ ਜਿਹੜੀ ਹੈ ਉਹ ਸਿੱਖੀ ਦੀ ਹੈ, ਪੰਥ ਦੀ ਹੈ ਔਰ ਪੰਥ ਦੀ ਚੜ੍ਹਦੀ ਕਲਾ ਲਈ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵੀ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਡਾਇਸਪੋਰਾ 'ਚ ਤਾਂ ਮੈਂ ਦੇਖਦਾ ਕਿ ਕਿੰਨੇ ਕੁ ਨੇ ਜਿਹੜੇ 30 ਸਾਲ ਪਹਿਲਾਂ ਤੁਰੇ ਸੀ ਤੇ ਅੱਜ ਉਹਨਾਂ 'ਚੋਂ ਕਿੰਨੇ ਕੁ ਖਲੋਤੇ ਹੋਏ ਨੇ। ਸੋ ਵੀਰ ਪਰਮਜੀਤ ਸਿੰਘ ਅੱਜ ਜਦੋਂ ਉਹਨਾਂ ਦੇ ਭਰਾਤਾ ਭਾਈ ਰੇਸ਼ਮ ਸਿੰਘ ਨਾਲ ਵੀ ਗੱਲਬਾਤ ਹੋ ਰਹੀ ਸੀ ਤੇ ਮੈਂ ਕਿਹਾ ਕਿ ਜੀ ਦੁਨੀਆ ਦੇ ਵਿੱਚ ਚਲੋ ਬਹੁਤ ਸਾਰੇ ਲੋਕ ਮਿਲਦੇ ਨੇ, ਭਲੇ ਵੀ ਹੁੰਦੇ ਨੇ, ਚੰਗੇ ਵੀ ਹੁੰਦੇ ਨੇ, ਲੇਕਿਨ ਇੰਨਾ ਟਰਾਂਸਪੇਰੈਂਟਲੀ ਓਨੈਸਟ, ਇੰਨਾ ਸੱਚਾ ਸੁੱਚਾ ਆਦਮੀ ਨਿਸ਼ਕਾਮ ਭਾਵਨਾ ਦੇ ਨਾਲ। ਫਿਰ ਉਹਨਾਂ ਨੇ ਵੀ ਦੱਸਿਆ ਔਰ ਮੈਨੂੰ ਯਾਦ ਹੈ ਕਿ ਭਾਈ ਪਰਮਜੀਤ ਸਿੰਘ ਹੋਰਾਂ ਨੇ ਵੀ ਇੱਕ ਵਾਰ ਕਿਹਾ ਡਾਕਟਰ ਸਾਹਿਬ ਮੇਰੀਆਂ 2 ਬੇਟੀਆਂ ਨੇ, ਇੱਕ ਦਾ ਆਨੰਦ ਕਾਰਜ ਹੋ ਗਿਆ ਔਰ ਦੂਸਰੀ ਬੇਟੀ ਵੀ ਵਿਆਹੀ ਜਾਏ ਤੇ ਮੈਂ ਸੁਰਖਰੂ ਹੋ ਕੇ ਮੇਰੇ ਪਰਿਵਾਰ ਦਾ ਮੈਨੂੰ ਕੋਈ ਮੈਂ ਕੌਮ ਲਈ ਆਪਣੀ ਜਾਨ ਦੇਣਾ ਚਾਹੁੰਦਾ, ਮੈਂ ਜਾ ਕੇ
ਪੰਜਾਬ 'ਚ ਸੇਵਾ ਕਰਨਾ ਚਾਹੁੰਦੇ। ਜੀ ਔਰ ਅੱਜ ਵੀ ਜਦੋਂ ਭਾਈ ਸਾਹਿਬ ਨਾਲ ਗੱਲ ਹੋਈ, ਭਾਈ ਰੇਸ਼ਮ ਸਿੰਘ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਇਹ ਉਹਨਾਂ ਦੀ ਚਾਹਨਾ ਵੀ ਸੀ। ਦੇਖੋ ਔਰ ਅਸੀਂ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਸੁਰਜੀਤ ਕੌਰ ਜੀ, ਜੀ ਉਹਨਾਂ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਆ। ਉਹਨਾਂ ਦੀਆਂ 2 ਬੇਟੀਆਂ ਵਰਿੰਦਰ ਔਰ ਛੋਟੀ ਦਮਨਜੋਤ, ਜੀ ਵਰਿੰਦਰ ਵਿਆਹੀ ਹੋਈ ਹੈ। ਮੈਂ ਉਹਨਾਂ ਦਾ ਆਨੰਦ ਕਾਰਜ ਦੇ ਵਿੱਚ ਵੀ ਸ਼ਮੂਲੀਅਤ ਕੀਤੀ। ਉਹਨਾਂ ਦੇ ਅੱਗੋਂ 2 ਬੱਚੇ ਨੇ, ਬੇਟਾ ਹੈ 3 ਸਾਲ ਦਾ, ਉਹਨੇ ਹੋ ਜਾਣਾ। ਜੀ ਸੋ ਆਪਣੇ ਪਰਿਵਾਰਕ ਪੱਖੋਂ ਕਾਫੀ ਹੱਦ ਤੱਕ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਵੀ, ਪਰ ਅਜੇ ਉਹਨਾਂ ਦੀ 60 ਸਾਲ ਦੀ ਉਮਰ ਸੀ ਔਰ ਬੜੇ ਹੈਲਥੀ ਹਰ ਲਿਹਾਜ਼ ਨਾਲ, ਪੂਰਾ ਉਦਮ ਉਹਨਾਂ 'ਚ ਹਰ ਚੀਜ਼ ਦਾ। ਜੀ ਔਰ ਸਗੋਂ ਭਾਈ ਰੇਸ਼ਮ ਸਿੰਘ ਦੱਸ ਰਹੇ ਸੀ ਕਿ ਵੀ ਜਦੋਂ ਇਹ ਲਗਭਗ 16 ਸਾਲ ਦੇ ਸੀ, ਘਰੋਂ ਨਿਕਲੇ, ਦੁਬਈ ਆਏ, ਘੁੰਮਦੇ ਘੁਮਾਉਂਦੇ ਅਮਰੀਕਾ ਪਹੁੰਚੇ ਤੇ ਸਾਰੀ ਉਮਰ ਕੰਮ ਹੀ ਕੀਤਾ। ਇੱਕ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਦੇਖਦੇ ਹੋ ਕਿ ਭਾਈ ਸਟਰਗਲ ਕਿਹਨੂੰ ਕਹਿੰਦੇ ਨੇ, ਔਰ ਉਹਨਾਂ 'ਚ ਇੱਕ ਗੁਣ ਜਿਹੜਾ ਖਾਸ ਤੌਰ ਤੇ ਰਿਹਾ ਕਿ ਉਹ ਝੂਠ ਨੂੰ ਬਰਦਾਸ਼ਤ ਨਹੀਂ ਸੀ ਕਰਦੇ। ਜਦੋਂ ਵੀ ਕਿਤੇ ਬੈਠਿਆਂ ਵੀ ਕਿਸੇ ਨੇ ਕੋਈ ਗੱਲ ਕਹਿਣੀ, ਹਾਲਾਂ ਉਹ ਹਰ ਇੱਕ ਨੂੰ ਬੜੀ ਇੱਜ਼ਤ ਨਾਲ, ਛੋਟੇ ਬੱਚੇ ਨੂੰ ਵੀ ਇੱਜ਼ਤ ਨਾਲ ਬੁਲਾਉਣਾ, ਪਰ ਜਦੋਂ ਕਿਸੇ ਨੇ ਕਿਹਾ ਉੱਥੇ ਹੀ ਉਹਨਾਂ ਨੇ ਟੋਕ ਦੇਣਾ। ਉਹਨਾਂ ਨੇ ਕਹਿਣਾ ਵੀ ਨਹੀਂ, ਇਹ ਝੂਠ ਨਾ ਬੋਲ। ਜੀ ਔਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜੀਵਨ ਦਾ ਸਫ਼ਰ ਅਲਟੀਮੇਟਲੀ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਪਰ ਇਹ ਚੰਗੀਆਂ ਰੂਹਾਂ ਨੇ ਜਿਨ੍ਹਾਂ ਦੀ ਕਮਾਈ ਔਰ ਪਰਿਵਾਰਕ ਫਰਜ਼ ਵੀ। ਜਦੋਂ ਉਹਨਾਂ ਦੇ ਮਾਤਾ ਪਿਤਾ ਇੱਥੇ 1996 ਦੇ ਵਿੱਚ ਆਉਂਦੇ ਨੇ ਤੇ ਮਾਤਾ ਜੀ ਥੋੜੇ ਢਿੱਲੇ ਸੀ, 2-2.5 ਮਹੀਨੇ ਉਹ ਸੀਐਟਲ ਉਹਨਾਂ ਕੋਲ ਗਏ, ਹਸਪੀਟਲਾਈਜ਼ ਹੋਏ ਔਰ ਉਹਨਾਂ ਨੇ 2.5-3 ਮਹੀਨੇ ਕੋਈ ਕੰਮ ਨਹੀਂ ਕੀਤਾ ਹੈ ਉਹਨਾਂ ਦੀ ਮਾਂ ਦੀ ਸੇਵਾ ਦੇ ਵਿੱਚ। ਇਸੇ ਤਰ੍ਹਾਂ ਇਹਨਾਂ ਦੇ ਬਜ਼ੁਰਗ ਦਾਦਾ ਜੀ, ਪਿਤਾ ਜੀ, ਜਿਨ੍ਹਾਂ ਦੀ ਲੰਬੀ ਉਮਰ ਹੋਈ ਹੈ, ਪਿਤਾ ਜੀ ਦੀ ਵੀ, ਉਹਨਾਂ ਦੀ ਵੀ ਸੇਵਾ ਦੇ ਵਿੱਚ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਇੱਕ ਕਾਮਯਾਬ ਜ਼ਿੰਦਗੀ ਦੇਖਦੇ ਹਾਂ, ਬਹੁਤ ਵਾਰ ਲੋਕ ਦੇਖਦੇ ਨੇ ਜੀ ਕਿੰਨੇ ਵੱਡੇ ਕਿਸੇ ਨੇ ਮਹਿਲ ਬਣਾ ਲਏ, ਕਿੰਨੀਆਂ ਕੋਠੀਆਂ ਨੇ ਜਾਂ ਕਿੰਨਾ ਬੈਂਕ ਬੈਲੈਂਸ ਹੈ, ਪਰ ਅਸਲ ਜੀਵਨ ਤਾਂ ਉਹੀ ਹੈ ਜਿਹੜਾ ਰੱਬ ਦੀ ਯਾਦ 'ਚ ਗੁਜ਼ਰੇ। ਤੁਸੀਂ ਆਪਣੇ ਸਮਾਜ ਪ੍ਰਤੀ, ਆਪਣੇ ਆਲੇ ਦੁਆਲੇ ਪ੍ਰਤੀ, ਆਪਣੇ ਫਰਜ਼ ਨੂੰ ਪਛਾਣਦਿਆਂ ਆਪਣਾ ਬਣਦਾ ਰੋਲ ਅਦਾ ਕਰੋ। ਔਰ ਫਿਰ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ, ਇਹ ਜਿਹੜਾ ਤੱਤੇ ਰੇਤੇ ਤੇ ਤੁਰਨੇ, ਔਰ ਇਹ ਤੱਤੇ ਰੇਤੇ ਤੇ ਤੁਰਨ ਵਾਲੇ ਬਹੁਤ ਥੋੜੇ ਹੁੰਦੇ ਨੇ। ਔਰ ਜਿਸ ਕਦਰ ਉਹਨਾਂ ਦੀ ਸਾਡੇ ਨਾਲ ਮੁਹੱਬਤ ਰਹੀ, ਹਮੇਸ਼ਾ ਮੇਰਾ ਟਿਕਾਣਾ ਵੀ ਉਹਨਾਂ ਦਾ ਘਰ ਹੀ ਹੁੰਦਾ ਸੀ ਸੀਐਟਲ। ਔਰ TV 84 ਲਈ ਵੀ ਜਦੋਂ ਅਸੀਂ ਇਸ ਨੂੰ ਦਸੰਬਰ 2012 ਸ਼ੁਰੂ ਕੀਤਾ, ਉਹਨਾਂ ਨੇ ਕਿਹਾ ਜੀ ਤੁਸੀਂ ਫਿਕਰ ਨਾ ਕਰੋ, ਜੋ ਸਾਥੋਂ ਹੋਏਗਾ। ਔਰ ਜਿੰਨੀ ਵਾਰੀ ਵੀ ਅਸੀਂ ਸੀਐਟਲ 'ਚ ਫੰਡ ਰੇਜ਼ਿੰਗ ਰੱਖਿਆ, ਉਹਨਾਂ ਨੇ ਡਾਇਰੀ ਲੈ ਕੇ ਕੱਲੇ ਕੱਲੇ ਕੋਲ ਜਾ ਕੇ ਉਹਨਾਂ ਨੇ ਕਹਿਣਾ ਭਾਈ ਹੋਰ ਵੀ ਇਹ ਕਰੋ। ਔਰ ਜਿੰਨਾ ਵੱਧ ਤੋਂ ਵੱਧ ਵੀ ਉਹਨਾਂ ਨੇ ਅਮਾਉਂਟ ਕਰਨਾ ਤੇ ਤੁਰਨ ਲੱਗਿਆ ਉਹਨਾਂ ਹੱਥ ਜੋੜ ਕੇ ਕਹਿਣਾ ਡਾਕਟਰ ਸਾਹਿਬ ਕਰ ਕੁਛ ਨਹੀਂ ਅਸੀਂ ਸਕੇ, ਤੁਹਾਡੀ ਸੇਵਾ ਵੀ ਨਹੀਂ ਕਰ ਸਕੇ ਤੇ ਮਾਫ ਕਰਨ। ਸੋ ਇਸ ਲੈਵਲ ਦੀ ਹਿਊਮਿਲਿਟੀ ਮੈਂ ਸਮਝਦਾ ਵੀ ਬਹੁਤ ਰੇਅਰ ਇਨਸਾਨ ਨੇ ਜਿਨ੍ਹਾਂ ਦੇ ਉੱਤੇ ਰੱਬ ਦੀ ਰਹਿਮਤ ਹੁੰਦੀ ਹੈ। ਸੋ ਅਸੀਂ ਇੱਕ ਫਕੀਰ ਦੇ ਕੋਲ ਦੇਣ ਲਈ ਤਾਂ ਕੁਛ ਨਹੀਂ ਹੁੰਦਾ ਔਰ ਅਰਦਾਸ ਹੁੰਦੀ ਹੈ। ਔਰ ਅਖੀਰ ਜਦੋਂ ਉਹਨਾਂ ਦੀ ਬਿਮਾਰੀ ਚੱਲ ਰਹੀ ਸੀ, ਜ਼ਾਹਰ ਹੈ ਸਿੱਖ ਕਮਿਊਨਿਟੀ ਦੇ ਵਿੱਚ ਇਹ ਪਾਰਟ ਜ਼ਰੂਰ ਹੈ ਕਿ ਭਾਈ ਪਰਿਵਾਰ ਦੀ ਕੋਈ ਫਾਈਨੈਂਸ਼ੀਅਲ ਮਦਦ ਹੋ ਜਾਏ। ਜਿਹੜੇ ਵੈਲ ਵਿਸ਼ਰ ਸੀ ਉਹਨਾਂ ਨੇ ਕਾਲਾਂ ਵੀ ਕੀਤੀਆਂ ਔਰ ਉਹਨਾਂ ਨੇ ਕਿਹਾ ਜੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਦੇਖੋ ਮੈਂ ਸਾਰੀ ਉਮਰ ਕਿਰਤ ਦੀ ਕਮਾਈ ਖਾਧੀ ਹੈ ਤੇ ਕੋਈ ਨਹੀਂ, ਗੁਰੂ ਬੱਚਿਆਂ ਦੇ ਉੱਤੇ ਰਹਿਮਤ ਕਰੇ। ਮੈਂ ਤੁਹਾਡੇ ਤੋਂ ਕਿਸੇ ਇੱਕ ਪੈਨੀ ਦਾ ਵੀ ਤਲਬਗਾਰ ਨਹੀਂ ਹੈ ਔਰ ਇਹ ਕੰਮ ਨਾ ਕਰਿਓ, ਮੈਨੂੰ ਹੁਣ ਜਾਣ ਲੱਗੇ ਮੈਨੂੰ ਔਖਾ ਟਾਈਮ ਨਾ ਦਿਓ। ਹੁਣ ਇਸ ਲੈਵਲ ਦੇ ਜਿਹੜੇ ਇਨਸਾਨ ਨੇ ਉਹ ਮੈਂ ਸਮਝਦਾ ਵੀ ਮੈਂ ਤਾਂ ਇੱਥੇ ਹੀ 30-32 ਸਾਲ ਦੀ ਜ਼ਿੰਦਗੀ ਚੁੰਗਲਾਂ ਤੇ ਮੈਂ ਗਿਣ ਸਕਦਾ ਕਿ ਕਿੰਨੇ ਨੇ। ਉਹਨਾਂ ਦੇ ਕੋਈ ਭੀੜ ਨਹੀਂ ਹੈ ਉਹਨਾਂ ਦੀ। ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਬੇਸ਼ੱਕ ਕਿ ਅਲਟੀਮੇਟ ਹੁਕਮ ਹੈ ਰੱਬ ਦਾ, ਉਸ ਦੀ ਦਰਗਾਹ ਦੇ ਵਿੱਚ ਰੱਬ ਜਾਣਦਾ ਕਿ ਇਹ ਸਾਰਾ ਹੁਕਮ ਦੀ ਖੇਡ ਕੀ ਹੈ। ਲੇਕਿਨ ਦੁਆ ਕਰਨਾ, ਅਰਦਾਸ ਕਰਨਾ, ਜਿਹੜੀ ਰੂਹ ਸਾਥੋਂ ਵਿਛੜੀ ਹੈ ਉਹਨਾਂ ਦੇ ਲਈ ਇਹੀ ਹੈ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਕਿ ਰੱਬ ਉਹਨਾਂ ਨੂੰ ਆਪਣੇ ਨਾਲ ਮਿਲਾਏ ਔਰ ਚੜ੍ਹਦੀ ਕਲਾ ਦੀ। ਕੱਲ ਅਸੀਂ ਅਰਦਾਸ ਕੀਤੀ ਸੀ, ਅੱਜ ਅਸੀਂ ਉਹੀ ਕਿ ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਰਦਾ ਕੁਛ ਨਹੀਂ ਹੈ, ਰੱਬ ਦੇ ਹੁਕਮ 'ਚ ਜੋ ਆਇਆ ਉਹਨੇ ਚਲੇ ਜਾਣਾ। ਕਰ ਲੈ ਆਵੇ ਨਾਨਕਾ ਸੱਦੇ ਉੱਠੀ ਜਾਏ,
ਮਹਾਰਾਜ ਰਹਿਮਤ ਕਰਨ, ਉਹਨਾਂ ਨੂੰ ਗੁਰੂ ਚਰਨਾਂ 'ਚ ਨਿਵਾਸ ਬਖਸ਼ਣ। ਜੀ ਇਸ ਕਿਸਮ ਦੀ ਵਿਚਾਰ ਤੋਂ ਬਾਅਦ ਸਿਆਸਤ ਦਾ ਉਹੀ ਡਰਟ ਉਹ ਵੀ ਸਾਨੂੰ ਫਰੋਲਣਾ ਪੈਂਦਾ ਹੈ, ਬਿਲਕੁਲ। ਕਿਉਂਕਿ ਸਾਡੇ ਸਾਹਮਣੇ ਉਹ 3 ਤੋਂ 5 ਲੱਖ ਤੱਕ ਸਾਡੇ ਵੀਰਾਂ ਭੈਣਾਂ ਦੀ ਪੀੜ ਹੈ, ਜਿਹੜੇ ਇਸ ਵੇਲੇ ਬਹੁਤ ਲੋ ਟੈਂਪਰੇਚਰ ਦੇ ਵਿੱਚ ਦਿੱਲੀ ਦੇ 6-7 ਨਾਕਿਆਂ ਦੇ ਉੱਤੇ, ਬਰੂਹਾਂ ਦੇ ਉੱਤੇ ਬੈਠੇ ਨੇ। ਬਿਲਕੁਲ। ਉਸੇ ਕਿਸਮ ਦਾ ਰੋਜ਼ਾਨਾ ਕੋਈ ਨਾ ਕੋਈ ਖਬਰ ਵੀ ਹੁੰਦੀ ਹੈ ਕਿਸੇ ਦੇ ਚੜ੍ਹਾਈ ਕਰਨ ਦੀ, ਕਿਸ ਕਿਸਮ ਦੀਆਂ ਕੋਈ ਬਿਮਾਰੀਆਂ ਨਾਲ ਜੂਝ ਰਹੇ ਨੇ। ਔਰ 1 ਮਹੀਨੇ ਦੇ ਲਗਭਗ ਵਕਤ ਦੇ ਵਿੱਚ ਹੁਣ ਕਈ ਕੁਝ ਐਸਾ ਹੈ ਜਿਹੜਾ ਬਾਹਰ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਸੌਖਾ ਨਹੀਂ ਹੈ। ਅਸੀਂ ਘਰਾਂ ਦੇ ਵਿੱਚ ਜਦੋਂ ਕੋਵਿਡ-19 ਨੂੰ ਲੈ ਕੇ 6-6 ਫੁੱਟ ਦੇ ਦੂਰੀ ਬਣਾਉਣ ਦੀ ਗੱਲ ਹੁੰਦੀ ਹੈ, ਦੂਸਰਾ ਪਾਰਟ ਹੁੰਦਾ ਹੈ, ਪਰ ਇਹ ਵੀ ਸਲਾਮ ਹੈ, ਸਲੂਟ ਹੈ ਉਹਨਾਂ ਦੇ ਸਿਰੜ ਨੂੰ, ਜਿਸ ਦ੍ਰਿੜਤਾ ਦੇ ਨਾਲ ਉਹ ਡਟੇ ਹੋਏ ਨੇ। ਇੰਟਰਨੈਸ਼ਨਲ ਸਪੋਰਟ ਵੀ ਪੂਰੀ ਜਾਰੀ ਹੈ। ਔਰ ਜਿਵੇਂ ਕੱਲ ਹੀ ਸਾਡੇ ਆਫਿਸ ਦੇ ਵਿੱਚ ਮੀਟਿੰਗ ਵੀ ਸੀ, ਜਿਹੜੀ ਐਕਟਿਵਿਸਟ ਨੇ ਇੱਥੋਂ ਦੇ, ਔਰ ਅੱਜ ਉਹਨਾਂ ਦੀ ਕਾਨਫਰੰਸ ਲਾਈਨ ਵੀ ਹੋਏਗੀ। ਇੱਕ ਡਿਸੀਜਨ ਜਿਵੇਂ ਕਿ ਕਾਲ ਦਿੱਤੀ ਗਈ ਹੈ ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਿ ਆਉਂਦੇ ਸੈਚਰਡੇ 26 ਦਸੰਬਰ ਨੂੰ ਦੁਨੀਆ ਭਰ 'ਚ ਉਹਨਾਂ ਨੇ ਕਿਹਾ ਕਿ ਭਾਈ ਇਸ ਨੂੰ ਤੁਸੀਂ ਪ੍ਰੋਟੈਸਟ ਕਰੋ, ਰੈਲੀਆਂ ਕਰੋ। ਔਰ ਇੱਥੇ ਵੀ ਇੰਡੀਅਨ ਕੌਂਸਲ ਜਨਰਲ ਦੇ ਦਫ਼ਤਰ ਦੇ ਬਾਹਰ ਜਿਹੜਾ ਇੱਕ ਜ਼ਬਰਦਸਤ ਰੈਲੀ, ਜਿਸ ਨੂੰ ਸਿੱਖ ਫਾਰਮਰ ਫਰੰਟ ਦੇ ਥੱਲੇ ਆਰਗੇਨਾਈਜ਼ ਕੀਤਾ ਜਾਏਗਾ। ਵਕਤ ਤਾਂ 2-3 ਦਿਨ ਦਾ ਹੀ ਹੈ, ਔਰ ਅਸੀਂ ਇਹ ਸਾਰਿਆਂ ਨੂੰ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਗੁਜ਼ਾਰਿਸ਼ ਵੀ ਕਰਾਂਗੇ, ਹੋਰ ਵੀ ਜਸਟਿਸ ਲਵਿੰਗ ਸਾਡੇ ਪਾਕਿਸਤਾਨੀ ਭੈਣ ਭਰਾ, ਕਸ਼ਮੀਰੀ ਭੈਣ ਭਰਾ, ਭਾਰਤੀ ਨਕਸ਼ੇ 'ਚ ਕੈਦ ਮੁਸਲਮਾਨ ਪਰਿਵਾਰ ਜਾਂ ਹੋਰ ਘੱਟ ਗਿਣਤੀਆਂ ਸਾਡੇ, ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੀ ਇਸ ਵੇਲੇ ਇਹ ਇੱਕ ਸਾਂਝਾ ਇਸ਼ੂ ਹੈ ਜਿਹਦੇ ਥੱਲੇ ਇੱਕ ਇਫੈਕਟਿਵ ਢੰਗ ਨਾਲ ਮੋਦੀ ਸਰਕਾਰ ਨੂੰ ਚੈਲੰਜ ਹੈ। ਔਰ ਇਹ ਚੈਲੰਜ ਜੇ ਸਫਲਤਾ ਤੱਕ ਪਹੁੰਚਦਾ ਹੈ, ਜੇ ਇਸ ਦੀਆਂ ਪੋਸੀਬਿਲਿਟੀਜ਼ ਨੇ, ਫਿਰ ਬਹੁਤ ਕੁਛ ਇਹਨਾਂ ਦਾ ਰੋਲ ਬੈਕ ਹੋ ਸਕਦਾ ਹੈ। ਤੇ ਜੇ ਇਸ ਬਾਜ਼ੀ ਦੇ ਵਿੱਚ ਇਹਨਾਂ ਦੀ ਫਾਸ਼ਿਸਟਾਂ ਦੀ ਗੱਲ ਪੁੱਗ ਗਈ ਤਾਂ ਫਿਰ ਮੈਂ ਸਮਝਦਾ ਵੀ ਇਹਨਾਂ ਨੂੰ ਬਿਲਕੁਲ ਉਹ ਬੁਲਡੋਜ਼ ਕਰਨ ਦਾ ਸੋਸਾਇਟੀ ਨੂੰ ਉਹ ਲਾਇਸੈਂਸ ਮਿਲ ਜਾਏਗਾ, ਔਰ ਫਿਰ ਜਿਹੜਾ ਕੋਈ ਜਿਹੜਾ ਆਸ ਦੀ ਕਿਰਨ ਬਾਕੀ ਨਹੀਂ ਹੋਏਗੀ। ਸੋ ਇਸ ਮਾਮਲੇ 'ਚ ਬੇਸ਼ੱਕ ਕਿਸਾਨ ਜਥੇਬੰਦੀਆਂ ਜਿੰਨਾ ਕੁ ਉਹਨਾਂ ਦੇ ਰਿਸੋਰਸ ਨੇ, ਯਤਨ ਵੀ ਨੇ ਉਹਨਾਂ ਦੇ, ਔਰ ਉਹਦੇ 'ਚ ਜਿਵੇਂ ਅੱਜ ਦਾ ਦਿਨ ਕਿਸਾਨ ਡੇ, ਫਾਰਮਰਸ ਡੇ ਦੇ ਤੌਰ ਤੇ ਜਾਣਿਆ ਜਾਂਦਾ ਹੈ, ਕਿਉਂਕਿ ਚੌਧਰੀ ਚਰਨ ਸਿੰਘ ਨਾਂ ਦਾ ਇੱਕ ਹੈ ਤਾਂ ਪੱਕਾ ਆਰੀਆ ਸਮਾਜੀ ਸੀ, ਸਿੱਖਾਂ ਮੁਸਲਮਾਨਾਂ ਦੇ ਨਾਲ ਨਫ਼ਰਤ ਕਰਦਾ ਸੀ, ਯੂਪੀ ਦਾ ਚੀਫ ਮਿਨਿਸਟਰ ਵੀ ਰਿਹਾ, ਬਾਅਦ ਦੇ ਵਿੱਚ ਉਹ ਮਿਨਿਸਟਰ ਵੀ ਰਿਹਾ, ਪ੍ਰਾਈਮ ਮਿਨਿਸਟਰ ਵੀ ਰਿਹਾ ਥੋੜੇ ਟਾਈਮ ਦੇ ਲਈ, ਦਗਾ ਜਿਹਾ ਕਰਕੇ ਇਧਰੋਂ ਉਧਰੋਂ। ਪਰ ਜਿੱਥੇ ਉਹਨੂੰ ਫੂਕਿਆ ਹੋਇਆ ਉੱਥੋਂ ਉਹਨੂੰ ਕਿਸਾਨ ਘਾਟ ਕਹਿੰਦੇ ਨੇ। ਔਰ ਅੱਜ ਇਹ ਕਾਲ ਦਿੱਤੀ ਗਈ ਸੀ ਕਿ ਜੀ ਅੱਜ ਕਿਸਾਨ ਡੇ ਹੈ, ਇਸ ਲਈ ਜਿਹੜਾ ਇੱਕ ਵੇਲੇ ਦਾ ਖਾਣਾ ਮਿਸ ਕਰੋ। ਚਲੋ ਉਹਨਾਂ ਨੇ, ਕਿਉਂਕਿ ਇਸ ਬਹਾਨੇ ਨਾਲ, ਕਿਉਂਕਿ ਚੌਧਰੀ ਚਰਨ ਸਿੰਘ ਦਾ ਸੰਬੰਧ ਵੈਸਟਰਨ ਯੂਪੀ ਨਾਲ ਸੀ, ਵੈਸਟਰਨ ਯੂਪੀ ਦੇ ਜਾਟਾਂ ਨੇ ਵੀ ਜੁਆਇਨ ਕੀਤਾ ਮੂਵਮੈਂਟ ਨੂੰ, ਜਿਵੇਂ ਮਹਿੰਦਰ ਟਕੈਤ ਦਾ ਮੁੰਡਾ ਹੈ। ਹਾਲਾਂਕਿ ਮੈਨੂੰ ਹਮੇਸ਼ਾ ਲੱਗਦਾ ਹੈ ਵੀ ਜਿਹੜੇ ਬਰੂਤੇ ਬਣਨੇ ਨੇ ਉਹਨਾਂ ਦੇ ਵਿੱਚ ਇੱਕ ਉਹ ਵੀ ਹੋ ਸਕਦਾ, ਪਰ ਅਸੀਂ ਕਿਉਂਕਿ ਡਿਸਕਸ ਕਰ ਰਹੇ ਹਾਂ ਕਿ ਵੀ ਅੱਜ ਦੇ ਦਿਨ ਦੀ ਐਕਟੀਵਿਟੀ ਕੀ ਹੋਈ, ਸੋ ਬਹੁਤਿਆਂ ਨੇ ਖਾਣਾ ਨਹੀਂ ਖਾਦਾ ਹੋਏਗਾ। ਔਰ ਕਿਸਾਨ ਘਾਟ ਵੀ ਗਏ ਲੋਕ, ਔਰ ਉੱਥੇ ਜਿਹੜੀਆਂ ਪਾਰਟੀਆਂ ਕਾਂਗਰਸ, ਲੈਫਟਿਸਟ, ਦੂਜੇ ਜਿਨ੍ਹਾਂ ਕੋਲ ਕੋਈ ਰਾਹ ਨਹੀਂ ਸੀ, ਉਹਨਾਂ ਨੂੰ ਵੀ ਹੁਣ ਚਰਨ ਸਿੰਘ ਯਾਦ ਆਇਆ ਔਰ ਕਿਸਾਨ ਯਾਦ ਆਏ ਨੇ। ਚਲੋ ਚੰਗੀ ਗੱਲ ਹੈ। ਔਰ ਇਹ ਜਿਹੜਾ ਕਿਸਾਨ ਮੂਵਮੈਂਟ ਦਾ ਹੋਰ ਵਸੀਹ ਹੋ ਰਿਹਾ ਦਾਇਰਾ ਕਾਰ ਹੈ, ਮਮਤਾ ਬੈਨਰਜੀ ਜਿਹੜੀ ਇਸ ਵੇਲੇ ਪੂਰੀ ਬੰਗਾਲ ਦੇ ਵਿੱਚ ਆਡਾ ਤਾਂ ਲੈ ਰਹੀ ਹੈ, ਪਰ ਜਿਵੇਂ ਅਮਿਤ ਸ਼ਾਹ ਔਰ ਇਹਨਾਂ ਦੀ ਬੀਜੇਪੀ ਨੇ ਉੱਥੇ ਜਾ ਕੇ ਅੱਜ ਨੋਟਾਂ ਦੀਆਂ ਬੋਰੀਆਂ ਦੇ ਮੂੰਹ ਖੋਲੇ ਹੋਏ ਨੇ, ਔਰ ਉਹਦੀ ਪਾਰਟੀ 'ਚ ਹੀ ਡਿਫੈਕਸ਼ਨ ਕਰਵਾ ਰਹੇ ਨੇ। ਆਉਣ ਵਾਲੇ ਸ਼ਾਇਦ ਨੈਕਸਟ ਈਅਰ ਮਾਰਚ ਜਾਂ ਅਪ੍ਰੈਲ ਦੇ ਵਿੱਚ ਚੋਣਾਂ ਨੇ ਬੰਗਾਲ 'ਚ, ਔਰ ਉਹਦੇ 'ਚ ਇਹਨਾਂ ਨੂੰ ਇਹ ਹੈ ਕਿ ਵੀ ਇਹਨੂੰ ਮਮਤਾ ਨੂੰ ਅਨਸੀਟ ਕੀਤਾ ਜਾਏ। ਲੇਕਿਨ ਮਮਤਾ ਬੈਨਰਜੀ ਇੱਕ ਬੜੀ ਮੈਚਿਓਰ ਔਰ ਧੜੱਲੇਦਾਰ ਔਰਤ ਹੈ। ਪੈਰਾਂ 'ਚ ਉਹਨੇ ਜੁੱਤੀ ਤਾਂ ਕੈਂਚੀ ਦੀ ਵਾਲੀ ਪਾਈ ਹੁੰਦੀ ਹੈ, ਔਰ ਸਿੱਧੀ ਜਿਹੀ ਸਾੜੀ, ਮਮਤਾ ਦੀਦੀ ਕਹਿੰਦੇ ਨੇ, ਦੀਦੀ ਉਹਦਾ, ਲੇਕਿਨ ਬੋਲਡ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 2002 ਦੇ ਵਿੱਚ ਇਸੇ ਹੀ ਮੋਦੀ ਔਰ ਅਮਿਤ ਸ਼ਾਹ ਨੇ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ,
ਗੁਜਰਾਤ ਦੇ ਵਿੱਚ ਗੋਧਰਾ ਕਾਂਡ ਦੀ ਆੜ 'ਚ, ਤੇ ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਮਮਤਾ ਬੈਨਰਜੀ ਰੇਲਵੇ ਮਿਨਿਸਟਰ ਸੀ। ਸੋ ਉਹਨੇ ਉਹ ਇੱਕੋ ਇੱਕ ਮਿਨਿਸਟਰ ਸੀ ਜਿਹਨੇ ਪ੍ਰੋਟੈਸਟ ਦੇ ਵਿੱਚ ਰਿਜ਼ਾਈਨ ਕਰਤਾ ਸੀ। ਉਹਨੇ ਕਿਹਾ ਜੀ ਨਹੀਂ, ਇਹ ਬਿਲਕੁਲ ਇਹ ਜ਼ਿੰਮੇਵਾਰ ਹੈ ਇਹ ਮੋਦੀ। ਸੋ ਹੁਣ ਕਿਸਾਨਾਂ ਦੇ ਮੁੱਦੇ ਤੇ ਵੀ ਉਹਨੇ 5 ਮੈਂਬਰਾਂ ਦਾ ਆਪਣੇ MP, ਉਹਨਾਂ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਹੈ, ਉਹ 5 MP ਆਏ ਉੱਥੇ ਜਿਹੜਾ ਸਿੰਘੂ ਬਾਰਡਰ ਤੇ, ਔਰ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ, ਔਰ ਕੁਝ ਕਿਸਾਨਾਂ ਨਾਲ ਮਮਤਾ ਬੈਨਰਜੀ ਨੇ ਫੋਨ ਤੇ ਗੱਲ ਵੀ ਕੀਤੀ। ਹਾਲਾਂਕਿ ਕਿਸਾਨ ਚਾਹੁੰਦੇ ਨੇ ਕਿ ਮਮਤਾ ਬੈਨਰਜੀ ਖੁਦ ਵੀ ਆਏ। ਸੋ ਇਹਦੇ ਨਾਲ, ਔਰ ਹੁਣ ਕਿਉਂਕਿ ਚੈਲੰਜ ਦੀ ਗੱਲ ਚੱਲ ਰਹੀ ਹੈ, ਅਕਾਲੀਆਂ ਨੂੰ ਵੀ ਨਜ਼ਰ ਆਇਆ, ਸੁਖਬੀਰ ਬਾਦਲ ਨੇ ਵੀ ਮਮਤਾ ਬੈਨਰਜੀ ਨੂੰ ਕਿਹਾ ਕਿ ਜੀ ਆਓ ਇਕੱਠੇ ਅਸੀਂ ਖੇਤਰੀ ਪਾਰਟੀਆਂ, ਇਹ ਜਿਹੜਾ ਸਿਸਟਮ ਹੈ ਇਹਨੂੰ ਟਰੂਲੀ ਫੈਡਰਲ ਸਟਰਕਚਰ ਬਣਾਉਣ ਦੇ ਲਈ ਇਕੱਠੇ ਹੋ ਕੇ ਸੰਘਰਸ਼ ਕਰੀਏ। ਇਹ ਉਹ ਸੋ ਮਤਲਬ ਇਹ ਹੈ ਕਿ ਵੀ 100 ਚੂਹੇ ਖਾ ਕੇ ਬਿੱਲੀ, ਹਾਂ, ਕਿ ਵੀ ਇਹਨਾਂ ਨੇ ਹੀ RSS ਦੇ ਔਰ BJP ਦੇ ਪੈਰ ਲਵਾਏ ਨੇ। ਪਰ ਮਮਤਾ ਬੈਨਰਜੀ ਦਾ ਇਹ ਜੈਸਚਰ ਜਿਹਦੇ 'ਚ ਉਹਨੇ 5 ਜਿਹੜੇ MPਆਂ ਨੂੰ ਭੇਜਿਆ, ਸੋ ਇਹਦੇ ਨਾਲ ਨਾਲ ਕਿਸਾਨਾਂ ਵੱਲੋਂ ਇੱਕ ਆਪਣੀਆਂ ਉਂਗਲਾਂ 'ਚੋਂ ਖੂਨ ਕੱਢ ਕੇ ਇੱਕ ਚਿੱਠੀ ਖੂਨ ਦੇ ਨਾਲ ਲਿਖੀ ਉਹਨਾਂ ਨੇ ਭੇਜੀ ਹੈ ਮੋਦੀ ਔਰ ਦੂਸਰੇ ਨੂੰ। ਹਾਲਾਂ ਚਲੋ ਇਹ ਹੁੰਦਾ ਤਾਂ ਇਹ ਹੈ ਵੀ ਤੁਸੀਂ ਕੁਛ ਨਾ ਕੁਛ ਕਰਦੇ ਹੋ ਕੰਟੀਨਿਊਟੀ ਦੇ ਲਈ, ਪਰ ਇਹ ਤਾਂ ਡਰੈਕੁਲਾ ਨੇ, ਇਹ ਤਾਂ ਹੈ ਹੀ ਖੂਨ ਪੀਣ ਵਾਲੇ ਰਾਖਸ਼ ਨੇ। ਇਹਨਾਂ ਨੇ ਤਾਂ ਜਿਹੜਾ ਪਹਿਲਾਂ ਉਹ ਸਿੱਧਾ ਖੂਨ ਹਜ਼ਾਰਾਂ ਮੁਸਲਮਾਨਾਂ ਦਾ ਪੀਤਾ ਹੈ। 50,000 ਸਿੱਖ ਕਿਸਾਨਾਂ ਨੂੰ ਬੇਦਖਲ ਕਰਨ ਤੱਕ ਗਏ ਗੁਜਰਾਤ ਦੇ ਵਿੱਚ, ਔਰ ਜਦੋਂ ਦਾ ਇਹ 2014 ਤੋਂ ਇਹ ਖੂਨੀ ਡਰੈਕੁਲਾ ਦੀ ਜੋੜੀ ਮੋਦੀ ਅਮਿਤ ਸ਼ਾਹ ਦੀ ਆਈ ਹੈ ਜਿਹੜੀ ਹੈ ਪਾਵਰ ਦੇ ਵਿੱਚ, ਕੀ ਨਹੀਂ ਕੀਤਾ, ਕਸ਼ਮੀਰ ਦਾ ਕੀ ਹਾਲ ਕੀਤਾ ਹੈ, ਭਾਰਤ ਭਰ ਦੇ ਮੁਸਲਮਾਨਾਂ ਦਾ, ਦਲਿਤਾਂ ਦਾ। ਸੋ ਕਿਵੇਂ ਆਪਣੇ ਗੁੰਡਿਆਂ ਨੂੰ, ਔਰ ਇੱਕ ਕਨਪਾਟਾ ਗੁੰਡਾ ਜੋਗੀ ਜਿਹੜਾ 20 ਕਰੋੜ ਲੋਕਾਂ ਦਾ ਚੀਫ ਮਿਨਿਸਟਰ ਬਣਿਆ ਹੋਇਆ, ਉਹ ਅੱਗੋਂ ਇਹਨਾਂ ਦਾ ਛੋਟਾ ਦੈਂਤ ਹੈ। ਸੋ ਜਦੋਂ ਦੈਂਤਾਂ ਦਾ ਰਾਜ ਹੁੰਦਾ ਫਿਰ ਉੱਤੋਂ ਦੈਂਤ, ਥੱਲੇ ਦੈਂਤ, ਉਹ ਸਾਰੇ ਇਹ ਜਿੰਨ ਹੀ ਨੇ। ਸੋ ਇਹ ਡਰੈਕੁਲਾ ਹੀ ਨੇ। ਸੋ ਇਹਨਾਂ ਨੂੰ ਤੁਸੀਂ ਖੂਨ ਦੀ ਚਿੱਠੀ ਲਿਖ ਕੇ ਕੀ ਇਹਨਾਂ ਚੋਂ ਕੱਢੋਗੇ? ਔਰ ਜਦੋਂ ਤੁਸੀਂ ਗੱਲ ਦੋ ਮੂੰਹੇ ਸੱਪ ਦੀ ਕੀਤੀ, ਵੈਸੇ ਜੇ ਤੁਸੀਂ ਉਹਨੂੰ ਗੂਗਲ ਕਰੋ ਤੇ ਹੁੰਦੇ ਨੇ ਦੋ ਮੂੰਹੇ ਸੱਪ। ਇਹ ਨਹੀਂ ਹੈ ਕਿ ਅੰਗਰੇਜ਼ੀ 'ਚ ਉਹਨੂੰ 2 ਹੈਡਡ ਕਹਿ ਦਿੰਦੇ ਨੇ, 2 ਮਾਊਥ ਨਹੀਂ ਕਹਿੰਦੇ, ਕਿਉਂਕਿ ਉਹਦੇ 2 ਹੁੰਦੇ ਹੈਡ ਹੁੰਦੇ ਨੇ, ਲੇਕਿਨ ਉਹ ਤਾਂ ਇੱਕ ਜੈਨੇਟਿਕ ਡਿਫੈਕਟ ਹੈ। ਉਹ ਵਿਚਾਰੇ ਰਹਿੰਦੇ ਕਨਫਿਊਜ਼ਡ ਹੀ ਨੇ 2 ਹੈਡਡ। ਸੋ ਇਹ ਵੀ ਜਿਹੜੇ ਨੇ ਦੋ ਮੂੰਹੇ ਸੱਪ, ਸਾਡੇ ਜਰਾ ਪੋਲਾਈਟਲੀ ਕਹਿਣਾ ਹੋਏ ਤੇ 2 ਗਲੀ ਨੀਤੀ ਕਹਿ ਦਿੰਦੇ ਨੇ ਕਿ 2 ਗੱਲਾਂ ਕਰਨੀਆਂ, ਇੱਧਰ ਵੀ ਉੱਧਰ ਵੀ। ਪਰ ਜਿਹੜਾ ਦਾ ਏਜੰਡਾ ਵਿਸ਼ਿਅਸ ਹੁੰਦਾ ਹੈ, ਕਿਉਂਕਿ ਸੱਪ ਨੂੰ ਅਸੀਂ ਵਿਸ਼ਿਅਸ ਕਹਿੰਦੇ ਆ, ਜ਼ਹਿਰ ਨਾਲ ਭਰਿਆ ਹੁੰਦਾ ਹੈ। ਔਰ ਇਹ ਵੀ ਜਦੋਂ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਪੜ੍ਹਦੇ ਹਾਂ ਤੇ ਉਹਦੇ 'ਚ ਅਸੀਂ ਪੜ੍ਹਦੇ ਹਾਂ ਕਿ ਸੱਪੈ ਦੁੱਧ ਪਿਆਲੀ ਹੈ ਵੇਹੋ ਮੂੰਹੋਂ ਸੁੱਟੇ, ਕਿ ਵੀ ਉਹਨੂੰ ਤੁਸੀਂ ਦੁੱਧ ਵੀ ਪਿਆਓ ਸੱਪ ਨੂੰ ਤੇ ਉਹ ਮੂੰਹ 'ਚੋਂ ਜ਼ਹਿਰ ਹੀ ਸੁੱਟਦਾ। ਹਾਲਾਂਕਿ ਸੱਪ ਦੁੱਧ ਪੀਂਦਾ ਨਹੀਂ ਹੈ, ਪਰ ਕੁਝ ਚੀਜ਼ਾਂ ਫੋਕਲੋਰ 'ਚ ਨੇ। ਸੋ ਸੱਪ ਜਿਹੜਾ ਇੱਕ ਖੌਫ ਨਾਲ ਵੀ ਜੁੜਿਆ ਹੋਇਆ, ਪਰ ਸੱਪ ਜਿਹੜਾ ਉਹ ਜ਼ਹਿਰ ਦਾ ਭਰਿਆ ਹੋਇਆ ਵੀ, ਕਿ ਜਦੋਂ ਕਿਸੇ ਨੂੰ ਇਹ ਕਿਹਾ ਜਾਂਦਾ ਹੈ ਕਿ ਭਾਈ ਉਹਦੇ 'ਚ ਤਾਂ ਸੱਪ ਨਾਲੋਂ ਜ਼ਿਆਦਾ ਜ਼ਹਿਰ ਹੈ, ਤਾਂ ਜ਼ਾਹਰ ਹੁੰਦਾ ਹੈ ਕਿ ਵੀ ਇਹ ਜਿਹੜਾ ਤੁਹਾਡਾ ਖੁਦਗਰਜ਼ੀ ਦੇ ਥੱਲੇ ਜੋ ਕੁਝ ਤੁਸੀਂ ਨੀਤੀਆਂ ਬਣਾਉਂਦੇ ਹੋ। ਸੋ ਇੱਥੇ ਤਾਂ ਇੱਕ ਅੱਧਾ 2 ਮੂੰਹਾਂ ਸੱਪ ਹੋਏ, ਤਾਂ ਉੱਤੋਂ ਮੋਦੀ ਤੋਂ ਲੈ ਕੇ ਇਹਨਾਂ ਦੇ ਥੱਲੇ ਤੱਕ ਜਿੰਨੇ ਤੁਰੇ ਫਿਰ ਰਹੇ ਨੇ ਉਹ ਸਾਰੇ 2 ਮੂੰਹੇ ਸੱਪ ਹੀ ਨੇ। ਹੁਣ ਇੱਕ ਪਾਸੇ ਤਾਂ ਹੁਣ ਅਸੀਂ ਕੱਲ ਗੱਲ ਕੀਤੀ ਸੀ ਕਿ ਕਿਵੇਂ ਖੱਟੜ ਜਿਹੜਾ ਅੰਬਾਲੇ ਦੇ ਵਿੱਚ ਗਿਆ, ਆਪਣੀ ਕੋਈ ਰੈਲੀ ਕਰਨਾ ਚਾਹੁੰਦਾ ਸੀ, ਕਿਸਾਨ ਪਹੁੰਚ ਗਏ, ਉਹਨਾਂ ਨੇ ਆ ਕੇ ਉਹਨੂੰ ਕਾਲੇ ਝੰਡੇ ਦਿਖਾਏ ਔਰ ਦੂਸਰੇ ਉਹਨੂੰ ਵਾਪਸ ਮੁੜਨ ਤੇ ਮਜਬੂਰ ਹੋਣਾ ਪਿਆ। ਔਰ ਉਹਦਾ ਨਤੀਜਾ ਅਸੀਂ ਦੇਖ ਰਹੇ ਹਾਂ, ਕੇਸ ਰਜਿਸਟਰਡ ਅਗੇਂਸਟ 13 ਫਾਰਮਰਸ ਇਨ ਹਰਿਆਣਾ ਫਾਰ ਬਲੌਕਿੰਗ ਖੱਟੜ ਕਨਵੋਏ, ਔਰ ਉਹਨਾਂ ਦੇ ਉੱਤੇ ਇੰਟੈਂਟ ਟੂ ਮਰਡਰ ਦੇ ਕੇਸ 13 ਕਿਸਾਨਾਂ ਦੇ ਉੱਤੇ ਇਰਾਦਾ ਕਤਲ ਜਿਹਨੂੰ ਕਿਹਾ ਜਾਂਦਾ ਹੈ, ਇਹ ਕੇਸ ਰਜਿਸਟਰ ਕੀਤੇ ਗਏ ਨੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਬਈ ਇੱਕ ਪਾਸੇ ਇਹ ਹੈ ਕਿ ਬਈ ਤੁਸੀਂ ਪੂਰੀ ਸੁਪਰੈਸ਼ਨ ਦੀ ਪਾਲਿਸੀ ਰੱਖੀ ਹੋਈ ਹੈ। ਰਾਜਨਾਥ ਸਿੰਘ ਜਿਹੜਾ ਅਜੇ ਬੜਾ ਬੀਬਾ ਜਿਹਾ ਚਿਹਰਾ ਰੱਖਿਆ, ਬਹੁਤ ਘੱਟ ਬੋਲਦਾ ਹੈ, ਤੋਮਰ ਔਰ ਪਿਊਸ਼ ਗੋਇਲ ਉਹ ਤਾਂ ਭੌਂਕਣ ਲਈ ਰੱਖੇ ਹੋਏ ਨੇ, ਉਹ ਕਹਿ ਰਿਹਾ ਗਵਰਨਮੈਂਟ ਕਮਿਟਡ ਟੂ ਫਾਰਮਰਸ ਵੈਲਫੇਅਰ ਹੋਪ ਪ੍ਰੋਟੈਸਟਿੰਗ ਫਾਰਮਰਸ ਸੂਨ ਵਿਦਡਰਾ ਸਟਰ। ਉਹ ਕਹਿੰਦਾ ਜੀ ਇਹ ਮੋਦੀ ਜੀ ਤਾਂ ਜਿਹੜੇ ਨੇ ਉਹ ਟਵੀਟ ਕਰ ਰਿਹਾ ਕਿ ਵੀ ਮੋਦੀ ਜੀ ਤਾਂ ਬਹੁਤ ਪਿਆਰ ਕਰਦੇ ਨੇ ਕਿਸਾਨਾਂ ਨੂੰ, ਪਰ ਕੁਝ ਕਿਸਾਨ ਜਿਹੜੇ ਨੇ ਉਹ ਐਜੀਟੇਸ਼ਨ ਕਰ ਰਹੇ ਨੇ, ਉਹ ਬਹੁਤ ਜਲਦੀ ਇਹ ਵਾਪਸ ਲੈ ਲੈਣਗੇ। ਔਰ ਇਹਨਾਂ ਨੇ ਇੱਕ ਪਾਸੇ ਗੱਲਬਾਤ ਦਾ ਉਹ ਛੱਡਿਆ ਹੋਇਆ ਸ਼ੋਸ਼ਾ, ਦੂਸਰੇ ਪਾਸੇ ਇਹਨਾਂ ਨੇ ਹੁਣ ਆਪਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਕਿਸਾਨ ਬਣਾ ਕੇ ਰਾਮਲੀਲਾ ਗਰਾਊਂਡ 'ਚ ਬਿਠਾਣਾ ਸ਼ੁਰੂ ਕਰ ਦਿੱਤਾ ਹੈ
ਔਰ ਫਰਾਈਡੇ ਸ਼ੁੱਕਰਵਾਰ ਨੂੰ 6 ਸਟੇਟਾਂ ਦੇ ਸੋ ਕਾਲਡ ਕਿਸਾਨਾਂ ਦੇ ਨਾਲ ਮੋਦੀ ਜਿਹੜੇ ਨੇ ਉਹ ਡਾਇਲੌਗ ਕਰਨਗੇ। ਸੋ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਵੀ ਐਵੇਂ ਲਿਮਿਟਡ ਜੇ ਇੱਕ ਦੋ ਸੂਬਿਆਂ ਦੇ ਉਹ ਵੀ ਸਿੱਖ ਨੇ ਜਿਹੜੇ ਇਹਦੇ ਨਾਲ ਸਹਿਮਤ ਨਹੀਂ ਨੇ, ਬਾਕੀ ਤਾਂ ਜਿਹੜੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਬੜੇ ਖੁਸ਼ ਨੇ। ਔਰ ਇਸ ਸਾਰੇ ਚੋਂ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਤਾਂ ਬਿਲਕੁਲ ਗੱਲਬਾਤ ਰਾਹੀਂ ਤੁਸੀਂ ਦੱਸੋ ਕੀ ਸੁਜੈਸ਼ਨ ਨੇ ਤੁਹਾਡੇ, ਅਸੀਂ ਇਸ ਨੂੰ ਹੱਲ ਕਰਦੇ। ਕਿਸਾਨਾਂ ਨੇ ਬੜੀ ਬੈਲੈਂਸਡ ਅਪਰੋਚ ਰੱਖੀ ਹੋਈ ਹੈ। ਉਹਨਾਂ ਨੇ ਇਹ ਕਿਹਾ ਰੈਡੀ ਫॉर ਟਾਕਸ ਬਟ ਗਵਰਨਮੈਂਟ ਸ਼ੁੱਡ ਸੈਂਡ ਕੰਕਰੀਟ ਪ੍ਰਪੋਜ਼ਲ ਫਾਰਮਰਸ ਯੂਨੀਅਨਸ। ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ, ਪਰ ਸਰਕਾਰ ਜਿਹੜੀ ਹੈ ਉਹ ਸਾਨੂੰ ਕੰਕਰੀਟ ਦਾ ਮਤਲਬ ਹੁੰਦਾ ਹੈ ਕਿ ਠੋਸ ਪ੍ਰਪੋਜ਼ਲ ਦੇ। ਔਰ ਠੋਸ ਪ੍ਰਪੋਜ਼ਲ ਇਹੀ ਹੈ, ਉਹ ਕਹਿੰਦੇ ਨੇ ਕਿ ਭਾਈ ਇਹ ਵਾਪਸ ਲਓ। ਸੋ ਹੁਣ ਇੱਕ ਪਾਸੇ ਦੋ ਮੂੰਹੇ ਸੱਪ ਨੇ, ਇੱਕ ਪਾਸੇ ਭੋਲੇ ਪਾਲੇ ਜੱਗ ਦਾ ਭਲਾ ਕਰਨ ਵਾਲੇ ਅੰਨ ਪੈਦਾ ਕਰਨ ਵਾਲੇ ਕਿਸਾਨ ਨੇ। ਔਰ ਠੀਕ ਹੈ ਬਹੁਤ ਵਾਰ ਦੋ ਮੂੰਹੇ ਸੱਪਾਂ ਦਾ ਖੌਫ ਵੀ ਹੁੰਦਾ ਹੈ, ਜ਼ਹਿਰ ਚੜ੍ਹਦਾ ਵੀ ਹੈ, ਲੇਕਿਨ ਜੇ ਅਸੀਂ ਜਿਹੜੇ ਈਮਾਨ 'ਚ ਯਕੀਨ ਰੱਖਣ ਵਾਲੇ ਹਾਂ ਅਸੀਂ ਇਹ ਮੰਨਦੇ ਹਾਂ ਕਿ ਭਾਈ ਅਲਟੀਮੇਟਲੀ ਇਸ ਕਿਸਮ ਦੇ ਜ਼ਹਿਰੀਲੇ ਤਾਨਾਸ਼ਾਹ ਦੁਨੀਆ 'ਚ ਕਿੰਨੇ ਵੱਡੇ ਫਾਸ਼ਿਸਟ ਨਾਜ਼ੀ ਪੁਰਾਣੀ ਹਿਸਟਰੀ 'ਚ ਤੁਸੀਂ ਜਾਓ 1000 ਮਿਲੇਨੀਅਮਸ ਅਗੋ ਫਰਾਉਨ ਅਜੇ ਵੀ ਕਹਿਣਗੇ ਕਿ ਉਹ ਫਰਾਉਨ ਬਣਿਆ ਹੋਇਆ ਹੈ। ਉਹ ਹੁਣ ਫਰਾਉਨ ਕੀ ਸੀ, ਉਹ ਸਮਝਦਾ ਸੀ ਵੀ ਮੇਰਾ ਹੀ ਹੁਕਮ ਸਭ ਕੁਝ ਹੈ। ਔਰ ਹੁਣ ਦੇ ਪੀਰੀਅਡ 'ਚ ਇੰਦਰਾ ਗਾਂਧੀ ਜਿਹਨੇ ਐਮਰਜੈਂਸੀ ਲਾਈ, ਜਿਵੇਂ ਉਹਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਢਾਇਆ, ਉਹ ਸਮਝਦੇ ਸੀ ਕਿ ਉਹਨੂੰ ਬੀਜੇਪੀ ਦੁਰਗਾ ਦਾ ਅਵਤਾਰ ਕਹਿੰਦੇ ਸੀ, ਕੁਈਨ ਆਫ ਸਾਊਥ ਏਸ਼ੀਆ ਬਣੀ ਹੋਈ ਸੀ। ਮੁੜ ਕੇ ਜਿਵੇਂ ਸਾਡੇ ਢਾਡੀ ਸਿੰਘ ਕਹਿੰਦੇ ਹੁੰਦੇ ਨੇ ਕਿ ਫਿਲਟਰ ਵਾਂਗੂ ਕਰਤੀ ਵੀ 8 ਗੋਲੀਆਂ ਉਹਨੇ ਕੱਢੀਆਂ, ਬੇਅੰਤ ਸਿੰਘ ਨੇ, ਸਤਵੰਤ ਸਿੰਘ ਨੇ ਆਪਣੀ ਜਿਹੜੀ ਹੈ ਸਟੇਨ ਗਨ ਚੋਂ 30 ਕੱਢਤੀਆਂ। ਸੋ ਕੀ ਇਨ ਦਾ ਐਂਡ ਕੀ ਹਸ਼ਰ ਹੁੰਦਾ। ਔਰ ਇਹ ਹਮੇਸ਼ਾ ਹੀ ਨਾਜ਼ੀਆਂ ਦਾ ਕੀ ਹੋਇਆ, ਹਿਟਲਰ ਦਾ ਕੀ ਹਸ਼ਰ ਹੋਇਆ, ਮਸੋਲਨੀ ਦਾ ਕੀ ਹਸ਼ਰ ਹੋਇਆ। ਸੋ ਅਲਟੀਮੇਟਲੀ ਜਾਣਾ ਤਾਂ ਇਹਨਾਂ ਨੇ ਉਸ ਪਾਸੇ ਹੀ ਹੈ, ਪਰ ਇਹ ਇਸ ਵੇਲੇ ਬਰਬਾਦੀ ਦੇ ਰਸਤੇ ਤੇ ਤੁਰੇ ਹੋਏ ਨੇ। ਔਰ ਮੈਂ ਜਿਵੇਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਸ ਪੀਰੀਅਡ 'ਚ ਜਿਵੇਂ ਬਹੁਤ ਸਾਰੀ ਕ੍ਰੀਏਟੀਵਿਟੀ ਹੋਈ ਹੈ, 200 ਤੋਂ ਜ਼ਿਆਦਾ ਜਿਵੇਂ ਅਸੀਂ ਕਿਹਾ ਸੀ ਕਿ ਸ਼ਾਇਰਾਂ ਦੀਆਂ ਰਚਨਾਵਾਂ ਨੇ ਔਰ ਅੱਡ-ਅੱਡ ਬੰਦਿਆਂ ਦੀਆਂ। ਲੇਕਿਨ ਸਾਡੇ ਪੰਜਾਬੀ ਦੇ ਵਿੱਚ 70ਵਿਆਂ ਦੇ ਵਿੱਚ ਸੰਤ ਰਾਮ ਉਦਾਸੀ ਇੱਕ ਗਰੀਬ ਦਲਿਤ ਪਰਿਵਾਰ ਦਾ ਟੀਚਰ ਬਣਿਆ ਬੇਟਾ, ਜਿਹੜਾ ਸੱਚਮੁੱਚ ਜਿਹੜੇ ਅੱਜ ਵੀ ਔਰ ਉਸ ਦੀਆਂ ਨਜ਼ਮਾਂ ਨੂੰ ਤੁਸੀਂ ਕਿਸੇ ਪ੍ਰੋਟੈਕਸਟ ਦੇ ਵਿੱਚ ਵੀ ਜਿੱਥੇ ਸਟਰਗਲਿੰਗ ਲੋਕ ਨੇ, ਕਿਉਂਕਿ ਇੱਕ ਪਾਸੇ ਮਜ਼ਲੂਮ ਨੇ ਇੱਕ ਪਾਸੇ ਹਾਕਮ ਨੇ, ਤੇ ਉਹ ਅੱਜ ਵੀ ਉਨਾ ਹੀ 50 ਸਾਲ ਬਾਅਦ ਵੀ ਉਨੀ ਹੀ ਰੈਲੇਵੈਂਟ ਹੈ। ਔਰ ਉਹਨਾਂ ਨੇ ਇੱਕ ਦਿੱਲੀਏ ਦਿਆਲਾ ਦੇਖ ਇਸ ਦੇ ਨਾਂ ਥੱਲੇ, ਕਿਉਂਕਿ ਯਾਦ ਰਹੇ ਜਿੱਥੇ ਅਸੀਂ ਇਸ ਸ਼ਹੀਦੀ ਪੰਦਰਵਾੜੇ ਚੋਂ ਗੁਜ਼ਰ ਰਹੇ ਹਾਂ, ਉੱਥੇ ਇਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਵੀ ਮਨਾਇਆ ਗਿਆ, ਜਿੱਦਣ ਮੋਦੀ ਨੇ ਡਰਾਮਾ ਕੀਤਾ ਰਕਾਬਗੰਜ ਗੁਰਦੁਆਰਾ ਸਾਹਿਬ ਜਾਣ ਦਾ, ਔਰ ਕਿਵੇਂ ਉਹਨੂੰ ਰੱਬੀ ਫਟਕਾਰ ਵੀ ਪਈ ਔਰ ਉਸ ਦਾ 4 ਚੁਫੇਰੇ ਚਰਚਾ ਵੀ ਹੋਇਆ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਜਿਹੜਾ ਉਹਨਾਂ ਦੇ 3 ਪਿਆਰੇ ਸਿੱਖ ਜਿਹੜੇ ਉਹਨਾਂ ਦੇ ਨਾਲ ਦਿੱਲੀ ਗਏ ਸਨ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਭਾਈ ਮਤੀ ਦਾਸ ਨੂੰ ਜਿਉਂਦੇ ਜੀ ਆਰੇ ਦੇ ਨਾਲ 2 ਫਾੜ ਕੀਤਾ ਗਿਆ ਸੀ। ਔਰ ਭਾਈ ਸਤੀ ਦਾਸ ਜੀ ਨੂੰ ਉਹਨਾਂ ਦੇ ਦੁਆਲੇ ਰੂੰ ਲਪੇਟ ਕੇ ਜਿਹੜਾ ਉਹ ਜਿਉਂਦੇ ਨੂੰ ਅੱਗ ਲਾ ਕੇ ਸਾੜਿਆ ਗਿਆ ਸੀ। ਔਰ ਭਾਈ ਦਿਆਲਾ ਜੀ ਉਹਨਾਂ ਨੂੰ ਵੱਡੇ ਪਾਣੀ ਦੀ ਦੇਗ ਦੇ ਵਿੱਚ ਬਿਠਾ ਕੇ ਜਿਉਂਦੇ ਜੀ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ। ਸੋ ਜਦੋਂ ਅਸੀਂ ਦਿੱਲੀ ਵੱਲ ਦੇਖਦੇ ਹਾਂ ਤਾਂ ਫਿਰ ਸਾਡਾ ਜਿਹੜਾ ਕੁਰਬਾਨੀਆਂ ਦਾ ਇਤਿਹਾਸ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਇਹਨਾਂ 3 ਪਿਆਰੇ ਸਿੱਖਾਂ ਦੀ ਸ਼ਹਾਦਤ ਦੇ ਨਾਲ, ਔਰ ਫਿਰ ਉਸੇ ਦਿੱਲੀ ਨੂੰ ਜਿਸ ਦਿੱਲੀ ਨੇ ਇਹ ਜ਼ੁਲਮ ਕੀਤੇ ਸੀ, ਲਗਭਗ 108 ਸਾਲ ਬਾਅਦ 1675 ਦੇ ਵਿੱਚ ਇਹ ਸ਼ਹਾਦਤਾਂ ਹੁੰਦੀਆਂ ਨੇ। 1783 ਦੇ ਵਿੱਚ 30,000 ਖਾਲਸਾ ਫੌਜ, ਜਿੱਥੇ ਅੱਜ ਦਿੱਲੀ ਦਾ 30,000 ਕੋਟ ਹੈ, ਉੱਥੇ ਮੁਕਾਮ ਕਰਦੀ ਹੈ। ਔਰ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਉਹਨਾਂ ਦੀ ਕਮਾਂਡ ਥੱਲੇ ਲਾਲ ਕਿਲੇ ਦੇ ਉੱਤੇ ਖਾਲਸਾ ਫੌਜ ਕਬਜ਼ਾ ਕਰਦੀ ਹੈ। ਔਰ ਉਹੀ ਇਤਿਹਾਸਕ ਮੁਕਾਮ ਜਿੱਥੇ ਅੱਜ ਦਿੱਲੀ ਦੇ ਵਿੱਚ 7-8 ਇਤਿਹਾਸਕ ਗੁਰਦੁਆਰੇ ਨੇ, ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ, ਗੁਰਦੁਆਰਾ ਮੋਤੀ ਬਾਗ,
ਗੁਰਦੁਆਰਾ ਮਜਨੂ ਕਾ ਟਿੱਲਾ, ਔਰ ਇਹ ਸਾਰੇ ਜਿੰਨੇ ਇਤਿਹਾਸਕ ਗੁਰਦੁਆਰੇ ਨੇ ਇਹ ਉਦੋਂ ਹੀ ਉਹਨਾਂ ਦੀ ਪਹਿਲਾਂ ਸ਼ਨਾਖਤ ਕੀਤੀ ਗਈ। ਫਿਰ ਹੱਥੀਂ ਉਹੀ ਤਲਵਾਰਾਂ ਜਿਹੜੀਆਂ ਬਾਹਰ ਨਿਕਲੀਆਂ ਸੀ ਉਹ ਮਿਆਨਾਂ ਦੇ ਵਿੱਚ ਗਈਆਂ, ਔਰ ਉਹਨਾਂ ਨੇ ਫਿਰ ਆਪਣੇ ਹੱਥੀਂ ਕਾਰ ਸੇਵਾ ਦੇ ਨਾਲ ਇਹ ਗੁਰਦੁਆਰੇ ਬਣਾਏ। ਸੋ ਅੱਜ ਵੀ ਜਦੋਂ ਲਗਭਗ 3 ਤੋਂ 5 ਲੱਖ ਕਿਸਾਨ ਬੈਠੇ ਨੇ ਤੇ ਵੰਗਾਰ ਉੱਥੋਂ ਇਹੀ ਹੈ ਕਿ ਸਾਨੂੰ ਸਾਡਾ ਭਾਈ ਦਿਆਲਾ ਵੀ ਯਾਦ ਹੈ, ਭਾਈ ਮਤੀਦਾਸ, ਭਾਈ ਸਤੀਦਾਸ ਵੀ ਯਾਦ ਨੇ, ਗੁਰੂ ਤੇਗ ਬਹਾਦਰ ਵੀ ਯਾਦ ਨੇ, ਪਰ ਇਹ ਵੀ ਯਾਦ ਰੱਖੋ ਫਿਰ ਸਾਡੇ ਸਰਦਾਰ ਬਘੇਲ ਸਿੰਘ ਔਰ ਉਹ ਯੋਧੇ ਵੀ ਨੇ ਜਿਨ੍ਹਾਂ ਨੇ ਇਸ ਦਿੱਲੀ ਨੂੰ ਆਪਣੇ ਘੋੜਿਆਂ ਦੇ ਸੁੰਮਾਂ ਥੱਲੇ ਲਤਾੜਿਆ ਸੀ, ਕਿਉਂਕਿ ਜ਼ੁਲਮ ਦਾ ਅਖੀਰ ਅੰਤ ਇਹੀ ਹੁੰਦਾ ਹੈ। ਦਿੱਲੀਏ ਦਿਆਲਾ ਦੇਖ, ਦੇਗ ਚ ਉਬਲਦਾ ਨਹੀਂ, ਅਜੇ ਤੇਰਾ ਦਿਲ ਨਾ ਠਰੇ, ਮਤੀ ਦਾਸ ਤਾਈ ਚੀਰ, ਆਰੇ ਵਾਂਗ ਜੀਬ ਤੇਰੀ, ਅਜੇ ਮਨ ਮਤੀਆਂ ਕਰੇ। ਲੋਕਾਂ ਦੀਆਂ ਭੁੱਖਾਂ ਉੱਤੇ ਫਤਿਹ ਸਾਡੀ ਦੇਗ ਦੀ, ਲੋਕਾਂ ਦੀਆਂ ਭੁੱਖਾਂ ਉੱਤੇ ਫਤਿਹ ਸਾਡੀ ਦੇਗ ਦੀ, ਅਸੀਂ ਤਾਂ ਆ ਮੌਤ ਦੇ ਚਬੂਤਰੇ ਤੇ ਆਣ ਖੜੇ, ਇਹ ਤਾਂ ਭਾਵੇਂ ਖੜੇ ਨਾ ਖੜੇ। ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪ੍ਰੇਤ ਨਹੀਂ, ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪ੍ਰੇਤ ਨਹੀਂ, ਤਿਲਾਂ ਦੀ ਤਾਂ ਪੂਲੀ ਵਾਂਗੂ ਝਾੜ ਲੈਂਦੇ ਖੇਤ ਨਹੀਂ। ਸੌਂਦੇ ਨੇ ਕਰੋੜ ਕੇ ਚੜੇ, ਕਰੋੜ ਤੇ ਰੜੇ, ਸੌਂਦੇ ਨੇ ਘਰੋਂ। ਇਹ ਬੜੀ ਜਿਹੜਾ ਪੰਜਾਬੀ ਠੇਠ ਹੈ, ਲੇਕਿਨ ਇਹਦੇ ਚ ਇੱਕ ਇੱਕ ਲਫ਼ਜ਼ ਦੇ ਵਿੱਚ ਪੂਰੇ ਇਤਿਹਾਸ ਦੀ, ਕਿਉਂਕਿ ਉਹ ਕਿਰਤੀਆਂ ਦੀ ਗੱਲ ਕਰ ਰਹੇ ਨੇ। ਜਦੋਂ ਉਹਨਾਂ ਨੇ ਗੱਲ ਭਾਈ ਦਿਆਲਾ ਜੀ ਤੋਂ ਸ਼ੁਰੂ ਕੀਤੀ, ਔਰ ਇਵੇਂ ਲੱਗਦਾ ਜਿਵੇਂ ਉਹ ਨਜ਼ਮ ਹੀ ਸੰਤ ਰਾਮ ਉਦਾਸੀ ਨੇ ਜਿਹੜਾ ਉਹ ਇਸ ਕਿਸਾਨ ਸੰਘਰਸ਼ ਤੇ ਲਿਖੀ ਹੋਏ ਕਿ ਭਾਈ ਤੁਸੀਂ ਕਿਵੇਂ ਖੇਤਾਂ 'ਚ ਕੰਮ ਕਰਨ ਵਾਲਿਆਂ ਦਾ ਸ਼ੋਸ਼ਣ ਕਰਦੇ ਹੋ, ਔਰ ਕਿਵੇਂ ਤੁਸੀਂ ਜਿਹੜਾ ਅਲਟੀਮੇਟਲੀ ਫਾਇਦਾ ਤੁਸੀਂ ਚੁੱਕਦੇ ਹੋ, ਔਰ ਉਹ ਜਿਹੜੇ ਨੇ ਕਿਵੇਂ ਕਿਸ ਹਾਲ ਦੇ ਵਿੱਚ ਜਿਹੜਾ ਉਹ ਕਿਸਾਨ ਆਪਣੀ ਜ਼ਿੰਦਗੀ ਬਿਤਾਉਂਦਾ ਹੈ। ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕੈਦ ਹੈ, ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੀਦ ਹੈ। ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨਹੀਂ ਬਹਾਦਰਾਂ ਦੇ, ਤੇਰੇ ਮਹਿਲੀ ਵੜੇ ਕੇ ਵੜੇ। ਹੁਣ ਅੱਜ ਵੀ ਹਾਲਾਤ ਇਹ ਹੈ, ਜਿਵੇਂ ਉਹ ਜਗਰਾਵਾਂ ਦੇ ਇੱਕ ਹਿੰਦੂ ਵੀਰ ਨੇ ਕਿਹਾ, ਉਹਨੇ ਕਿਹਾ ਇਹਨਾਂ ਨੂੰ ਤੁਸੀਂ ਕਹਿ ਰਹੇ ਹੋ ਅੱਤਵਾਦੀ ਖਾਲਿਸਤਾਨੀ, ਤੇ ਜੇ ਸੱਚਮੁੱਚ ਬਣ ਗਏ ਤਾਂ ਤੁਹਾਡੇ ਤੋਂ ਸਾਂਭੇ ਨਹੀਂ ਜਾਣੇ। ਔਰ ਇਹ ਜਿਹੜਾ ਜਿਵੇਂ ਇੱਕ ਹਰਿਆਣੇ ਦਾ ਜਾਟ ਕਹਿ ਰਿਹਾ ਸੀ ਕਿ अब तो भाई लाल किले पे झंडा लड़ाएंगे, मोदी को दिखाएंगे हम क्या हैं। सो मतलब स्पिरिट तो यही है। यही गल संत राम उदासी अद्धी सदी पहला कहंदा है, लाल किले विच लहू लोकां दा जो कैद है, बड़ी छेती ਇਹਦੇ ਬਰੀ ਹੋਣ ਦੀ ਉਮੀਦ ਹੈ। ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨਹੀਂ ਬਹਾਦਰਾਂ ਦੇ, ਤੇਰੇ ਮਹਿਲ ਨਹੀਂ ਵੜੇ ਕੇ ਵੜੇ। ਸਿਰਾਂ ਵਾਲੇ ਲੋਕੀ ਬੀਜ ਚੱਲੇ ਆ ਬੇਓੜ ਨਹੀਂ, ਇੱਕ ਦਾ ਤੂੰ ਮੁੱਲ ਭਾਵੇਂ ਰੱਖ ਦੀ ਕਰੋੜ ਨਹੀਂ। ਲੋਕ ਇੰਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂ, ਸਿੰਘ ਤੈਥੋਂ ਜਾਣੇ ਨਾ ਫੜੇ। ਉਹਨੇ ਲੱਖੀ ਜੰਗਲ ਮਾਲਵੇ 'ਚ ਹੈ। 18ਵੀਂ ਸਦੀ ਜਦੋਂ ਸਿੱਖ ਸੰਘਰਸ਼ ਕਰਦੇ ਸੀ ਤੇ ਉਹਨਾਂ ਦਾ ਜਿਹੜਾ ਲੁਕਣ ਥਾਵਾਂ ਸੀ, ਜਾਂ ਬੀਕਾਨੇਰ ਦਾ ਥਲ, ਜਾਂ ਕਾਨੂੰਵਾਨ ਦਾ ਛੰਭ ਗੁਰਦਾਸਪੁਰ 'ਚ, ਜਾਂ ਲੱਖੀ ਜੰਗਲ। ਸੋ ਉਹਨੂੰ ਰੈਫਰ ਕੀਤਾ ਸੰਤ ਰਾਮ ਉਦਾਸੀ ਨੇ ਕਿ ਭਾਵੇਂ ਤੂੰ ਸਾਡੇ ਫਿਰ ਸਿਰਾਂ ਦੇ ਮੁੱਲ ਰੱਖ ਦੇਈਂ, ਕਿ ਸਾਡੇ ਜਿਹੜੇ ਲੋਕ ਨੇ, ਲੋਕ ਹੀ ਲੱਖੀ ਜੰਗਲ ਨੇ, ਕਿ ਇੰਨੀ ਸਾਡੀ ਮਾਸ ਸਪੋਰਟ ਹੈ। ਸਿੰਘ ਤੈਥੋਂ ਜਾਣੇ ਨਾ ਫੜੇ, ਬਈ ਤੂੰ ਅਲਟੀਮੇਟਲੀ ਸਮਝੇ ਕਿ ਬਈ ਤੂੰ ਸਿਰਾਂ ਦੇ ਮੁੱਲ ਰੱਖ ਕੇ ਔਰ ਦੂਸਰਾ ਤੂੰ ਡੇਗ ਲੇਂਗੇ ਸਾਨੂੰ। ਸੱਚ ਮੂਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ, ਸੱਚ ਮੂਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ। ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ। ਸੰਗਤਾਂ ਦੀ ਸੱਥ ਵਿੱਚ ਜਦੋਂ ਤੈਨੂੰ ਖੂਨਣੇ ਨਹੀਂ, ਲੈ ਕੇ ਫੌਜੀ ਖਾਲਸੇ ਖੜੇ। ਹੁਣ ਇਹ ਸੀਨ ਖਿੱਚਿਆ ਕਿ ਵੀ ਜਦੋਂ ਤੁਸੀਂ ਦੋਸ਼ੀ ਨੂੰ ਫੜ ਕੇ ਲਿਆਂਦੇ ਹੋ ਔਰ ਸੰਗਤ ਦੇ ਸਾਹਮਣੇ ਪੇਸ਼ ਕਰੋਗੇ, ਉਹਨਾਂ ਨੇ ਕਿਹਾ ਕਿ ਭਾਈ ਸੱਚ ਮੂਰੇ ਸਾਹ ਤੇਰੇ ਜਾਣਗੇ। ਜਦੋਂ ਤੈਨੂੰ ਉਹ ਟਰੂਥ ਫੇਸ ਕਰਨੀ ਪਏਗੀ, ਤੇਰਾ ਸਾਹ ਉੱਤੇ ਦਾ ਉੱਤੇ ਹੋਏਗਾ, ਵੀ ਤੇਰੇ ਝੂਠੇ ਗਵਾਹ ਅੱਜ ਖੜੇ ਕਰਕੇ ਤੁਸੀਂ ਜੋ ਮਰਜ਼ੀ ਕਰ ਲਓ, ਉਦੋਂ ਉਹਨਾਂ ਨੂੰ ਗੱਲ ਨਹੀਂ ਆਣੀ। ਸੰਗਤਾਂ ਦੀ ਸੱਥ ਵਿੱਚ ਜਦੋਂ ਤੈਨੂੰ ਖੂਨਣੇ ਨਹੀਂ,
ਲੈ ਕੇ ਫੌਜੀ ਖਾਲਸੇ ਖੜੇ, ਦਿੱਲੀਏ ਦਿਆਲਾ ਦੇਖ, ਦੇਗ ਚ ਉਬਲਦਾ ਨਹੀਂ, ਅਜੇ ਤੇਰਾ ਦਿਲ ਨਾ ਠਰੇ, ਮਤੀ ਦਾਸ ਤਾਈ ਚੀਰ ਆਰੇ ਵਾਂਗ, ਜੀਭ ਤੇਰੀ ਅਜੇ ਮਨ ਮਤੀਆਂ ਕਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਅਪਡੇਟ ਕਰੀ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ TV 84 ਸਾਰੀ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਹੈ। ਔਰ TV 84 ਗੁਰੂ ਨਾਨਕ ਸਾਹਿਬ ਦੇ ਸਾਂਝੀ ਵਾਲਤਾ ਦੇ ਜਿਹੜੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਔਰ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪਾਈ ਹੈ ਪੈਨੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਜਿਹੜੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਈਮੇਲ ਪਤੇ ਤੇ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।